ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। मैं ਤੁਹਾਡੀ ਹੋਸਟ ਰੀਤ ਕੌਰ ਨਿਊਜ਼ ਟੀਵੀ 84 ਦੇ ਨਾਲ ਵੀਓ। ਜਿਸ ਤੇ ਅਸੀਂ ਸਾਰੇ ਜਾਣਦੇ ਹਾਂ ਕਿ ਨਵੰਬਰ 1984 ਦੀ ਸਿੱਖ ਨਸਲਕੁਸ਼ੀ ਵੇਲੇ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖਾਂ ਦਾ ਸ਼ਰੇਆਮ ਕਤਲੇਆਮ ਭਾਰਤ ਦੀ ਰਾਜਧਾਨੀ ਦਿੱਲੀ ਅਤੇ ਹੋਰ ਵੱਖ-ਵੱਖ ਸ਼ਹਿਰਾਂ ਵਿੱਚ ਕੀਤਾ ਗਿਆ। राजीव गांधी के हुक्मां थले सिखां दी कीती गई इस नस्लकुशी दे जिम्मेवार मुख कातिल जिवें कि जगदीश टाइटलर, सज्जन कुमार ते प्रकाश दास शास्त्री आदि 29 साल बाद भी कानून की पकड़ तो बाहर हैं अते नवंबर 84 के पीड़ित परिवारां दे अते समुची सिख कौम का मुँह चढ़ा रहे हैं। इस समय दौरान सिख नस्लकुशी के पीड़ित परिवारों के मैंबर जा कुछ चश्मदीद गवाह दुनिया तो चढ़ाई कर गए हैं जा फिर कातलों डरों चुप कर गए हैं। पर सानू मान है अपनी माता जगदीश कौर जी ते जिहड़ी अज भी बड़ी बहादरी अते पुरातन सिखनियां की याद दिवाते हैं ते इंसाफ लैण लई डट के खड़े हुए हैं। ਅਸੀਂ ਮਾਤਾ ਜੀ ਨੂੰ ਪਹਿਲਾਂ ਵੀ ਦਿੱਲੀ ਤੋਂ ਦਰਸ਼ਕਾਂ ਦੇ ਰੂਬਰੂ ਕਰਵਾਇਆ ਸੀ, ਪਰ ਹੁਣ ਸਾਡੇ ਲਈ ਵਿਸ਼ੇਸ਼ ਮਾਣ ਵਾਲੀ ਗੱਲ ਹੈ ਕਿ ਮਾਤਾ ਜੀ ਟੋਰਾਂਟੋ ਕੈਨੇਡਾ ਦੀ ਧਰਤੀ ਤੇ ਆਏ ਹੋਏ ਹਨ ਅਤੇ ਅੱਜ ਅਸੀਂ ਉਹਨਾਂ ਨਾਲ ਟੋਰਾਂਟੋ ਤੇ ਹੀ ਗੱਲਬਾਤ ਕਰਾਂਗੇ ਤੇ ਸਾਨਾ ਹੁਣ ਲਾਈਨ ਤੇ ਜੁੜ ਚੁੱਕੇ ਨੇ ਮਾਤਾ ਜਗਦੀਸ਼ ਕੌਰ ਜੀ। ਮਾਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਾਤਾ ਜੀ ਸਭ ਤੋਂ ਪਹਿਲਾਂ ਤੁਹਾਡਾ ਨਿਊਜ਼ ਟੀਵੀ 84 ਤੇ ਨਾਰਥ ਅਮਰੀਕਾ ਦੀ ਧਰਤੀ ਤੇ ਬਹੁਤ-ਬਹੁਤ ਸਵਾਗਤ ਹੈ। ਮਾਤਾ ਜੀ ਜਦੋਂ ਤੋਂ ਟੋਰਾਂਟੋ ਆਏ ਹੋਏ ਹੋ ਤੁਸੀਂ ਵੱਖ-ਵੱਖ ਟੈਲੀਵਿਜ਼ਨ ਸ਼ੋਅ, ਰੇਡੀਓ ਟਾਕ ਸ਼ੋਅ ਤੇ ਸੰਗਤਾਂ ਦੇ ਨਾਲ ਤੁਸੀਂ ਖੁੱਲ੍ਹ ਕੇ ਸਾਂਝ ਪਾਈ ਹੋਈ ਹੈ। ਖੁਸ਼ੀ ਦੀ ਗੱਲ ਹੈ ਕਿ ਤੁਹਾਡੇ ਨਾਲ ਤੁਹਾਡੇ ਸਪੁੱਤਰ ਵੀ ਆਏ ਹੋਏ ਹਨ। ਸਭ ਤੋਂ ਪਹਿਲਾਂ ਇਹ ਦੱਸੋ ਕਿ ਤੁਸੀਂ ਕੈਨੇਡਾ 'ਚ ਆ ਕੇ ਕਿਵੇਂ ਮਹਿਸੂਸ ਕੀਤਾ, ਇਸ ਬਾਰੇ ਜਾਣਕਾਰੀ ਦਿਓ। ਬੇਟਾ ਪਹਿਲੇ ਤੇ ਮੈਨੂੰ ਇਹ ਸੀ ਵੀ ਮੇਰੀ ਆਵਾਜ਼ ਜਦ ਤੱਕ ਮੈਂ ਜਿੰਨੀ ਆ ਮੇਰੀ ਆਵਾਜ਼ ਜਿੰਦਾ ਰਹੇਗੀ ਜੀ, ਤੋ ਇਨਸਾਫ ਮਿਲਣਾ ਨਾਮੁਮਕਿਨ ਹੈ। ਹਾਂਜੀ, ਇਹ ਹੁਣ ਜਦੋਂ ਨਾ ਮੈਂ ਇਹ ਫੁਲਵਾੜੀ ਸਿੱਖ ਫੁਲਵਾੜੀ ਖਿੜੀ ਆਣ ਕੇ ਵੇਖੀ ਆ, ਕਿਉਂਕਿ ਜਦੋਂ ਮੈਂ ਦਿੱਲੀ 'ਚ ਵਰਤਾਰਾ ਵਰਤਦਾ ਸੀ ਨਾ, ਹਾਂਜੀ, ਉਦੋਂ ਤੇ ਉਹ ਆਂਦੇ ਸੀ ਸਿੱਖ ਸਾਲਾ ਇੱਕ ਨਹੀਂ ਛੱਡਣਾ। ਕੰਟਰੋਲਮੈਂਟ ਏਰੀਆ ਸੀ, 400 ਆਦਮੀ ਮੇਰੀ ਕਲੋਨੀ 'ਚ ਮਾਰਿਆ ਗਿਆ, ਲਾਸ਼ਾਂ ਦੇ ਢੇਰ ਲੱਗੇ ਸੀ, ਈਵਨ ਮਿਲਟਰੀ ਵਾਲੇ ਮਾਰੇ ਜਾ ਰਹੇ ਸੀ। ਤਾਂ ਮੈਨੂੰ ਇਹ ਉਮੀਦ ਸੀ ਵੀ ਸ਼ਾਇਦ ਕੋਈ ਸਿੱਖ ਨਾ ਹੀ ਸ਼ਾਇਦ ਭਾਰਤ ਵਿੱਚ ਨਹੀਂ ਬਚੇਗਾ ਕੋਈ ਵੀ ਜੀ। ਤੇ ਫਿਰ ਬਾਹਰ ਨਿਕਲ ਕੇ ਥੋੜੇ ਮਿਲਟਰੀ ਮੈਨ ਵੇਖੇ, ਥੋੜਾ ਸਕੂਨ ਮਿਲਿਆ ਵੀ ਹੈ ਨੇ। ਤੇ ਹੁਣ ਇੱਕ ਕਿਸਮ ਦੇ ਅਸੀਂ ਤੇ ਗੁਲਾਮ ਹੀ ਆ, ਉੱਥੇ ਖੁੱਲ੍ਹ ਕੇ ਗੱਲ ਵੀ ਨਹੀਂ ਕਰ ਸਕਦੇ। ਹਾਂਜੀ, ਹੁਣ ਕੈਨੇਡਾ ਦੀ ਧਰਤੀ ਤੇ ਆਣ ਕੇ ਜਦੋਂ ਮੈਂ ਆਪਣੇ ਵੀਰ ਵੇਖੇ ਨੇ, ਗੁਰਦੁਆਰਿਆਂ 'ਚ ਵੇਖੇ ਨੇ, ਮਨ ਨੂੰ ਬੜੀ ਸ਼ਾਂਤੀ ਜੀ ਮਿਲੀ ਆ ਕਿ ਕਦੀ ਵੀ ਦਬੇਗੀ ਨਹੀਂ। ਹਾਂਜੀ ਜੀ। ਤੇ ਬੀਬੀ ਜੀ, ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਤੁਹਾਡੀ ਕਲੋਨੀ ਦੇ ਵਿੱਚ 400 ਲੋਕ ਮਾਰੇ ਗਏ ਸੀ, ਪਰ ਅਸੀਂ ਇਹ ਵੀ ਜਾਣਨਾ ਚਾਹਾਂਗੇ ਕਿ ਤੁਹਾਡੀ ਜਵਾਨੀ, ਕਿ ਤੁਹਾਡੇ ਪਰਿਵਾਰ ਨਾਲ ਉਸ ਵੇਲੇ ਨਵੰਬਰ 84 ਵਿੱਚ ਕੀ ਵਾਪਰਿਆ ਸੀ। ਬਿਕੋਜ਼ ਪਿਛਲੀ ਵਾਰੀ ਜਦੋਂ ਸਾਡੇ ਨਾਲ ਗੱਲ ਕੀਤੀ ਸੀ ਉਸ ਤੋਂ ਲੈ ਕੇ ਹੁਣ ਤੱਕ ਸਾਡੇ ਨਾਲ ਕਾਫੀ ਨਿਊ ਜਨਰੇਸ਼ਨ, ਨਵੀਂ ਪੀੜ੍ਹੀ ਵੀ ਜੁੜ ਚੁੱਕੀ ਹੈ, ਨਵੀਆਂ ਸੰਗਤਾਂ ਵੀ ਜੁੜ ਚੁੱਕੇ, ਨਵੇਂ ਦਰਸ਼ਕ ਜੁੜ ਚੁੱਕੇ ਨੇ। ਅਸੀਂ ਚਾਹਾਂਗੇ ਤੁਸੀਂ ਆਪਣੀ ਜਵਾਨੀ ਤੁਸੀਂ ਦੱਸੋ ਕਿ ਤੁਹਾਡਾ ਉਸ ਵੇਲੇ ਕੀ ਬੀਤਿਆ ਸੀ। ਦੇਖੋ, ਨਵੰਬਰ ਜਦੋਂ 84 ਦੇ ਵਿੱਚ 31 ਤਰੀਕ ਨੂੰ ਇੰਦਰਾ ਗਾਂਧੀ ਦਾ ਕਤਲ ਹੋਇਆ। ਹਾਂਜੀ। ਤੇ 31 ਤਰੀਕ ਨੂੰ ਤਾਂ ਬਿਲਕੁਲ ਸ਼ਾਂਤੀ ਸੀ ਜੀ, ਨਾ ਤਾਂ ਕਿਸੇ ਨੇ ਕਦੀ ਕਿਸੇ ਨਾ ਗਹਿਰੀ ਨਿਗਾਹ ਨਾਲ ਕੋਈ ਵੇਖਦਾ ਸੀ। ਅਸੀਂ ਰਲ ਕੇ ਸਾਰੇ ਮੇਰੇ ਘਰ ਦੀ ਟੈਲੀਵਿਜ਼ਨ ਵੇਖਣ ਡਏ ਸੀ। ਹਾਂਜੀ। ਜਦ 31 ਬੀਤ ਗਈ, ਛੁੱਟ-ਪੁੱਟ ਘਟਨਾ ਦਾ ਪਤਾ ਲੱਗਾ ਸੀ ਵੀ ਕੋਈ ਬਾਹਰੋਂ ਆਇਆ ਸੀ, ਉਹਨੂੰ ਮਾਰਿਆ। ਫਿਰ ਮਰਡਰ ਕਿਸੇ ਦਾ ਨਹੀਂ ਹੋਇਆ, ਥੋੜ੍ਹੀ ਬਹੁਤੀ ਸੱਟ ਲੱਗੀ ਜਾਂ ਹੱਥੀ ਪੈ ਗਏ, ਇਹੋ ਜਿਹੀਆਂ ਦੂਰ ਦੀਆਂ ਘਟਨਾਵਾਂ 2-4 ਸੁਣੀਆਂ ਸੀ ਜੀ। ਤੇ ਸਾਡੇ 1 ਨਵੰਬਰ ਤੱਕ ਅਜੇ 9 ਵਜੇ ਤੱਕ ਬਿਲਕੁਲ ਸ਼ਾਂਤੀ ਸੀ। ਨਾਸ਼ਤਾ ਕਰਕੇ ਬੈਠੇ ਆ। ਹਾਂਜੀ। ਤੇ 9 ਵਜੇ ਇੱਕ ਲੜਕੇ ਦਾ ਵੱਡੇ ਦਾ ਦੋਸਤ ਸੀ ਜਿਹੜਾ ਸ਼ਹੀਦ ਹੋ ਗਿਆ, ਉਹ ਆਇਆ ਦੌੜਦਾ ਵੀ ਆਂਟੀ ਗੁਰਪ੍ਰੀਤ ਕੋ ਤੇ ਅੰਕਲ ਕੋ ਬਾਹਰ ਮਤ ਨਿਕਲਨੇ ਦਈਓ ਜੀ। ਮੈਂ ਕਿਹਾ ਕਿਉਂ, ਕਿਆ ਬਾਤ ਹੋ ਗਈ? ਕਹਿੰਦਾ ਮੈਂ ਪਾਰਲੀਮੈਂਟ ਜਿਹੜਾ ਸਟੇਸ਼ਨ ਹੈ ਨਾ ਉਹਦੇ ਤੇ ਦੇਖ ਕੇ ਆਇਆ ਵੀ ਜਿਹੜੇ ਸਿੱਖ ਮਿਲਟਰੀ ਵਾਲੇ ਪਿੱਛੋਂ ਆ ਰਹੇ ਨੇ ਜਾਂ ਛੁੱਟੀਆਂ ਤੇ ਜਾ ਰਹੇ ਨੇ ਜਾਂ ਛੁੱਟੀਆਂ ਤੋਂ ਆ ਰਹੇ ਨੇ ਜਾਂ ਕਿਸ ਤਰ੍ਹਾਂ ਵੀ, ਉਹਨਾਂ ਨੂੰ ਟ੍ਰੇਨ 'ਚੋਂ ਲਾ ਕੇ ਸਟੇਸ਼ਨ ਦੇ ਉੱਤੇ ਤੇ ਵੀ ਕਤਲ ਕਰਕੇ ਅੱਗਾਂ ਲਾ ਕੇ ਗੱਡੀ ਦੇ ਅੱਗੇ ਸੁੱਟ ਰਹੇ ਨੇ। ਹਾਂਜੀ। ਤੇ ਮੈਂ ਮੇਰੇ ਮੰਨਣ 'ਚ ਫਿਰ ਵੀ ਨਾ ਆਈ। मैं कि नहीं श्री तू ऐसे नहीं कर रहा, भाई कोई झूठ की बात तो नहीं है ना। कहना आंटी मैं आज बिल्कुल सच्ची बात कह रहा हूँ, आँखों से देख के आया हूँ जी। ते अजे साडे महल्ले गलियां दे विच अजे भी शांति सी जी।
ਬਸ ਜਿਉਂ-ਜਿਉਂ ਸਮਾਂ ਬੀਤਦਾ ਗਿਆ 10 ਵਜੇ ਦਾ ਟਾਈਮ ਹੋਇਆ ਤੇ ਅੱਗਾਂ ਲੱਗਣੀਆਂ ਸ਼ੁਰੂ ਹੋ ਗਈਆਂ, ਅਸਮਾਨ ਕਾਲਾ ਹੋ ਗਿਆ ਸਾਰਾ। ਤੇ ਅਜੇ ਸਾਡੀਆਂ ਗਲੀਆਂ ਵਿੱਚ ਅਜੇ ਵੀ ਸ਼ਾਂਤੀ ਸੀ ਜੀ। ਥੋੜਾ ਜਿਹਾ ਦੁਪਹਿਰ ਦਾ ਟਾਈਮ ਹੋਇਆ ਤੇ ਕੰਨ ਪਾੜਵੀਆਂ ਆਵਾਜ਼ਾਂ ਆਉਣ ਲੱਗੀਆਂ ਪਿਛਲੀ ਗਲੀ, ਸਾਡੀ ਪਿਛਲੀ ਸੜਕ ਤੋਂ। ਹਾਂਜੀ। ਭਈ ਨਾ ਗਰਦਾरों को मारो, ना अतवादियों को मारो, नागों को मारो, जी। वखवादियों को मारो, एक भी साला सरदार जिंदा नहीं बचना चाहिए, जी। नहीं छोड़ेंगे जिंदा। इन्होंने अपनी हमारी माँ को मार दिया। हाँ जी। सिख गार्डों ने मारा माँ को, एक जी। भी सिख नहीं छोड़ना। ਇਹੋ ਜੀ ਬਸ ਇਹੋ ਜਿਹੀਆਂ ਨਾਰੇ ਗੂੰਜਣ ਲੱਗ ਗਏ ਜੀ। ਤੇ ਸਾਨੂੰ ਹੁਣ ਦਹਿਸ਼ਤ ਤੇ ਹੈ ਸੀ। ਤੇ ਫਿਰ ਵੱਡਾ ਲੜਕਾ ਆਖਣ ਲੱਗਾ ਵੀ ਮੰਮੀ ਤੁਸੀਂ ਇਸ ਤਰ੍ਹਾਂ ਕਰੋ ਵੀ ਜਿਹੜੀਆਂ ਲੜਕੀਆਂ ਸੀ 3 ਛੋਟੀਆਂ ਤੇ ਇਹ ਲੜਕਾ ਸੀ ਵੀ ਇਹਨਾਂ ਨੂੰ ਗੁਆਂਢੀਆਂ ਦੇ ਘਰ ਪੰਡਤਾਂ ਦੇ ਘਰ ਭੇਜ ਦਿਓ ਵੀ ਡਰਨਗੇ, ਹੁਣ ਸਾਡੀ ਵਾਰੀ ਆ। ਮੈਂ ਦੌੜਾ ਕੇ ਤੇ ਉਹਨਾਂ ਦੌੜ ਕੇ ਪੰਡਤਾਂ ਦੇ ਘਰ ਛੱਡ ਉਹਨਾਂ ਨੂੰ ਭਜਾ ਦਿੱਤਾ ਤੇ ਕਾਕੇ ਨੂੰ ਵੀ ਉੱਥੇ ਅੱਗੇ ਕਰ ਆਈ ਜੀ। ਬਸ ਥੋੜੀ ਦੇਰ ਹੋਈ ਤੇ ਬਸ ਉਹੀ ਧਾਰਾਂ ਆ ਗਈਆਂ ਮੇਰੇ ਘਰ। ਹਾਂਜੀ। ਕੁਛ ਪਿੱਛੋਂ ਦੀ ਟੱਪ ਕੇ, ਕੋਈ ਬੂਹੇ ਤੋੜ ਕੇ ਤੇ ਮੇਨ ਗੇਟ ਦੇ ਅੱਗੇ ਕਾਂਗਰਸ ਆਈ ਦੇ ਲੀਡਰ ਖੜੇ ਹੋ ਗਏ ਆ ਕੇ ਜੀ, ਜਿਨ੍ਹਾਂ ਦੇ ਹੱਥ ਵਿੱਚ ਲਿਸਟ ਸੀ ਸਿੱਖਾਂ ਦੇ ਘਰ ਦੀ। ਹਾਂਜੀ। ਬਸ ਥੋੜਾ ਜਿਹਾ ਸਮਝਾਇਆ ਉਹਨਾਂ ਨੂੰ ਵੀ ਵੇਖੋ ਕੈਨੇਡੀਅਨ ਮਰਿਆ ਸੀ, ਗਾਂਧੀ ਮਰਿਆ ਸੀ, ਉਹ ਕੋਈ ਛੋਟਾ ਦਰਖਤ ਤੇ ਨਹੀਂ ਸੀ ਤੇ ਤੁਸੀਂ ਉਦੋਂ ਕਿਉਂ ਨਹੀਂ ਹਿੰਦੂ ਸਾਰੇ ਮਾਰੇ? ਹਾਂਜੀ। ਜੇ ਇੱਕ ਮਰਡਰ ਕਰਦਾ ਹੈ ਇੱਕ ਸਾਡੇ ਨਾਲ ਸਲਾਹ ਕਰਕੇ ਨਹੀਂ ਤੇ ਤੁਸੀਂ ਪੂਰੀ ਕੌਮ ਨੂੰ ਸਜਾ ਕੇ ਦੇਣੀ ਹੈ ਜੀ। ਉਹ ਫਿਰ ਬਸ ਇਹ ਜਿਹੜੇ ਹੈਗੇ ਸੀ ਆਪਣੇ ਲੀਡਰ ਲੋਕ, ਇਹਨਾਂ ਆਖਿਆ ਵੀ ਚਾਹੇ ਕਾਂਗਰਸੀ ਨੇ ਚਾਹੇ ਕੋਈ ਨੇ, ਮੇਰੇ ਪਿਤਾ ਜੀ ਫਰੀडम फाइटर ਸੀ, फ्रीडम फाइटर ने कुछ भी है तो सरदार नाग है, बचेंगे तो काटेंगे, इनको एक भी जिंदा नहीं छोड़ना। हाँ जी। बस फिर वो लड़का खलोता सी ਉਹਦੇ ਦੁਆਲੇ ਹੋ ਗਏ, 2-4 ਸੱਟਾਂ ਮਾਰੀਆਂ, ਲੜਕਾ ਥੋੜਾ ਜਿਹਾ ਭੱਜਿਆ, ਅੱਗੇ ਜਿਹੜੇ ਲੀਡਰ ਲੋਕ ਖਲੋਤੇ ਨਾਲ ਤੇਲ ਸੁੱਟ ਕੇ ਉੱਤੇ ਅੱਗ ਲਾ ਦਿੱਤੀ ਜੀ। ਤੇ ਮੇਰੇ ਹਸਬੈਂਡ ਨੂੰ ਤੇ ਬਿਲਕੁਲ ਇਹੋ ਜਿਹੇ ਭਿਆਨਕ ਉਹਨਾਂ ਕੋਲ ਹਥਿਆਰ ਸੀ, ਉਹਨਾਂ ਇਤਨਾ ਚੂਰ ਕਰ ਦਿੱਤਾ ਸੀ, ਬਿਲਕੁਲ ਫੇਰ ਦਿੱਤਾ ਸੀ ਸਿਰ। ਹਾਂਜੀ। ਉਹ ਡਰਾਇੰਗ ਰੂਮ 'ਚ ਸੁੱਟ ਦਿੱਤਾ। 3 ਭਰਾ ਮੇਰੇ ਸਾਹਮਣੇ ਲੁਕਿਆ ਸੀ ਚੁਬਾਰੇ 'ਚ। ਹਾਂਜੀ। ਤੇ ਰਾਤ 2 ਤਰੀਕ ਦੀ ਰਾਤ ਤੇ ਉੱਥੇ ਲੁਕੇ ਰਹੇ, 1 ਤਰੀਕ ਵਾਲੀ ਰਾਤ ਦੇ ਵਿੱਚ ਲੁਕੇ ਰਹੇ ਵੀ ਹੁਣ ਬਾਹਰ ਕੇ ਸਨ। ਜਦੋਂ 2 ਤਰੀਕ ਦੀ ਸਵੇਰ ਹੋਈ ਤੇ ਉਹਨਾਂ ਨੇ ਮੈਨੂੰ ਜਰਾ ਕੁ ਝਾਤੀ ਮਾਰੀ, ਮੈਂ ਇਸ਼ਾਰਾ ਕੀਤਾ ਵੀ ਲੁਕ ਜਾਓ, ਤੁਹਾਨੂੰ ਰਾਤ ਸਾਰੀ ਲੱਭਦੇ ਰਹੇ ਨੇ ਵੀ ਠੇਕੇਦਾਰ ਇੱਥੇ ਹੀ ਆ, ਨਹੀਂ ਗਏ ਕਿਤੇ। ਹਾਂਜੀ। ਥੋੜਾ ਜਿਹਾ ਉਹਨਾਂ ਵੇਖਿਆ ਵੀ ਇਹ ਕਤਲੇਆਮ ਕਰਨ ਵਾਲੇ ਘਰਾਂ ਨੂੰ ਚੱਲ ਕੇ ਨਾਸ਼ਤਾ ਕਰਨ ਤੇ ਉਹਨਾਂ ਨੇ ਕੋਠੇ ਤੋਂ ਛਾਲਾਂ ਮਾਰ ਦਿੱਤੀਆਂ ਜੀ। ਬਸ ਮੇਰੇ ਵੇਖਦੇ ਹੀ ਆਂਢੀ ਗੁਆਂਢੀ ਸਾਰੇ ਇਕੱਠੇ ਹੋ ਕੇ, ਇੱਕ ਨੂੰ ਹੁਣ ਭਾਗਮਲ ਨੂੰ ਜਿਹਨੂੰ ਉਮਰ ਕੈਦ ਹੋਈ ਆ, ਗਰਦਾਰੀ ਨੂੰ ਹੋਈ ਆ, ਇਹ ਸਾਰੇ ਆਂਢੀ ਗੁਆਂਢੀ ਇਕੱਠੇ ਹੋ ਕੇ ਉਹਦੇ ਦੁਆਲੇ ਹੋ ਕੇ ਬਸ ਉਹਦੇ ਉੱਤੇ ਤੇਲ ਸੁੱਟ ਕੇ ਜਿੰਦਾ ਉੱਥੇ ਮੇਰੇ ਸਾਹਮਣੇ ਢੇਰੀ ਕਰ ਦਿੱਤਾ ਜੀ। ਤੇ 2 ਭਰਾ ਮੇਰੇ ਪਿਛਲੀ ਗਲੀ ਵਿੱਚ ਉਹਨਾਂ ਨੇ ਛਾਲ ਮਾਰੀ ਸੀ ਤੇ ਆ ਜਿਹੜਾ ਭਾਗਮਲ ਹੁਣ ਉਮਰ ਕੈਦ ਹੋਈ ਆ ਨੂੰ ਕੈਪਟਨ ਨੂੰ, ਹਾਂਜੀ, ਇਹਨੇ ਗੋਲੀ ਮਾਰ ਦਿੱਤੀ ਤੇ ਉਹ ਵੀ ਪੁਲੀ ਦੇ ਉੱਤੇ ਢੇਰ ਕਰ ਦਿੱਤੇ ਜੀ। ਫਿਰ ਬਸ ਪੁਲਿਸ ਚੌਂਕੀ ਵੀ ਗਈ ਜਾ ਕੇ ਫਰਿਆਦ ਕਰਨ 1 ਤਰੀਕ ਸ਼ਾਮ ਨੂੰ। ਉਹ ਪੁਲਿਸ ਅਫਸਰ ਆਖਣ ਲੱਗਾ ਵੀ ਮੈਂ ਕਿਹਾ ਭਾਈ ਸਾਹਿਬ ਇਸ ਤਰ੍ਹਾਂ ਬਰਬਾਦ ਹੋ ਗਈਆਂ ਮੇਰੇ ਘਰ ਮੇਰਾ ਲੜਕਾ। ਉਦੋਂ ਤੇ ਜੇ ਭਰਾ ਮੇਰੇ ਜਿੰਦੇ ਸੀ, ਲੜਕਾ ਤੇ ਮੇਰਾ ਹਸਬੈਂਡ ਮਾਰ ਦਿੱਤਾ। ਉਹਨੇ ਕਿਹਾ तो क्या हो गया, अपना आपका हस्बैंड मर गया तो लड़का मर गया, अभी तो बहुत मर रहे हैं, बहुत मरेंगे, जब सब मर जाएंगे इकट्ठा होगा सबका, भागो जा से जी जी। फिर अपने घर आ गई। फिर शाम ਨੂੰ ਉਹ ਪੰਡਤਾਂ ਨੇ ਮੇਰੇ ਬੱਚੇ ਵੀ ਕੱਢ ਦਿੱਤੇ ਘਰੋਂ ਸ਼ਾਮੀ। ਇਹ ਫਿਰ ਦੀਵਾਰ ਦੇ ਨਾਲ ਨਾਲ ਲਾ ਕੇ ਘਰ ਆ ਗਏ। ਹਾਂਜੀ। ਫਿਰ ਮੈਂ ਕਿਹਾ ਵੀ ਚੱਲ ਤੁਸੀਂ ਅੱਜ ਕਿਉਂ ਆ ਗਏ ਹੋ? ਆਂਦੇ ਮੰਮੀ ਉਹ ਆਂਦੇ ਸਾਨੂੰ ਵੀ ਮਰਵਾਓਗੇ, ਨਿਕਲੋ ਇੱਥੋਂ ਜੀ। ਬਸ ਉੱਤੇ ਛੱਤ ਤੇ ਲਟਾਤੇ ਸਾਰੀ ਰਾਤ, ਕਦੀ ਆਪਣੇ ਪਤੀ ਦੇ ਕੋਲ ਬੈਠ ਕੇ ਤਾਂ ਪਾਠ ਕਰ ਆਉਂਦੀ, ਕਦੀ ਬੇਟੇ ਕੋਲ ਬੈਠ ਕੇ ਪਾਠ ਕਰਦੀ ਤੇ ਕਦੀ ਜਾ ਕੇ ਬੱਚੇ ਆਪਣੇ ਵੇਖ ਆਉਂਦੀ ਉੱਤੇ। ਹਾਂਜੀ। ਬਸ ਦੂਸਰਾ ਦਿਨ ਚੜ ਗਿਆ, ਉਹਨੇ ਚਿਰ ਨੂੰ ਮੇਰੇ ਭਰਾਵਾਂ ਨੇ ਵੀ ਛਾਲਾਂ ਮਾਰਤੀਆਂ, ਉਹ ਵੀ 3 ਮੁਕਾਤੇ ਜੀ। ਫਿਰ ਮੈਂ ਕਿਹਾ ਚਲੋ ਹੁਣ ਮੈਂ ਜਾ ਕੇ ਫਿਰ ਹੁਣ ਕੀ ਕਰਾਂ, ਕੋਈ ਸੁਣਦਾ ਨਹੀਂ, ਪੁਲਿਸ ਚੌਂਕੀ ਜਾਂਦੀ ਆ। ਹਾਂਜੀ। ਜਦੋਂ ਪੁਲਿਸ ਚੌਂਕੀ ਜਾਣ ਲੱਗੀ ਸੀ ਤੇ ਅੱਗੋਂ ਥੋੜੀ ਜਿਹੀ ਭੀੜ ਸੀ ਇਕੱਠੀ ਹੋਈ ਤੇ ਇੱਕ ਪਾਰਕ ਜਿਹੀ ਦੇ ਵਿੱਚ ਥੋੜੇ ਜਿਹੇ ਪਰਾਂ ਇਕੱਠੇ ਹੋਏ ਸੀ ਤੇ ਖੁਸ਼ੂਰਾ। ਮੈਨੂੰ ਇੱਕ ਉਹ ਮੁੰਡਾ ਸੀ, ਪਹਿਲਾਂ ਸਰਦਾਰ ਹੀ ਸੀ ਤੇ ਮੋਨਾ ਸੀ,
ਤੇ ਉਹਨੇ ਸਹਿਜ ਨਾਲ ਪੁੱਛਿਆ ਆਂਟੀ, ਮੈਂ ਉਹਨੂੰ ਆਖਿਆ ਮਨਜੀਤ ਕੁਛ ਨਹੀਂ ਬਚਿਆ, ਸਭ ਬਰਬਾਦ ਹੋ ਗਿਆ। ਤੇ ਉਹ ਕਹਿਣ ਲੱਗਾ ਵੀ ਇੱਥੇ ਨਾ ਉਹ MP ਆਇਆ ਹੈ ਤੇ ਤੁਸੀਂ ਉਹਨੂੰ ਨਾ ਵੀ ਉਹਦੇ ਅੱਗੇ ਤੁਸੀਂ ਫਰਿਆਦ ਕਰਿਓ, ਉਹ ਸ਼ਾਇਦ ਤੁਹਾਡਾ ਸੰਸਕਾਰ ਕਰਨ ਵਿੱਚ ਮਦਦ ਕਰ ਦੇਗਾ। ਹੁਣ 2 ਦਿਨ ਹੋ ਗਏ ਲਾਸ਼ਾਂ ਪਈਆਂ ਨੂੰ, ਕੋਈ ਸੁਣਦਾ ਨਹੀਂ, ਸੰਸਕਾਰ ਕਰਨਾ ਸੀ। ਹਾਂਜੀ। ਫਿਰ ਮੈਂ ਚਲੀ ਗਈ। ਮੈਂ ਕਿਹਾ ਵੀ ਹੁਣ ਪੁਲਿਸ ਵਾਲਿਆਂ ਨੂੰ ਕਹਿੰਦੀ ਆ ਵੀ ਹੁਣ ਤਾਂ ਬਹੁਤ ਮਰ ਗਏ, ਹੁਣ ਤਾਂ ਢੇਰ ਲੱਗੇ ਲਾਸ਼ਾਂ ਦੇ, ਹੁਣ ਤਾਂ ਸੁਣੋ ਜ਼ਾਲਮੋ। ਹਾਂਜੀ। ਬਸ ਜਦੋਂ ਗਈਆਂ ਤੇ ਥੋੜੀ ਜਿਹੀ ਭੀੜ ਸੀ ਤੇ ਸੱਜਣ ਕੁਮਾਰ ਉਹਨਾਂ ਕਿਹਾ ਆਇਆ, ਇਹ ਨਿਕਲਿਆ ਪਾਰਕ ਚੋਂ। ਪੁਲਿਸ ਦੀ ਜੀਪ ਇੱਕ ਖੜੀ ਸੀ, 2 ਗੱਡੀਆਂ ਨਹੀਂ ਸਿਵਲ ਖੜੀਆਂ ਸੀ। ਉਹ ਪੁਲਿਸ ਦੀ ਜੀਪ ਤੇ ਖੜਾ ਹੋ ਕੇ ਮਾਈਕ ਫੜਿਆ ਤੇ ਐਲਾਨ ਕਰ ਦਿੱਤਾ ਬਈ ਸਿੱਖ ਸਾਲਾ ਇੱਕ ਨਹੀਂ ਬਚਣਾ ਚਾਹੀਏ। ਹਾਂਜੀ। ਤੇ ਜੋ ਹਿੰਦੂਆਂ ਨੇ ਇਹਨਾਂ ਨੂੰ ਸਿੱਖਾਂ ਨੂੰ ਛੁਪਾਇਆ, ਆਪਣੇ ਘਰ ਲੁਕਾਇਆ, ਉਹਨਾਂ ਦੇ ਘਰ ਵੀ ਜਲਾਓ ਜੀ, ਉनको ਵੀ ਮਾਰੋ। ਫਿਰ ਸਭ ਨੇ ਜਿੱਥੇ ਵੀ ਕਿਸੇ ਨੇ ਲੁਕਾਇਆ ਸੀ ਘਰ ਬਾਹਰ ਕੱਢ ਦਿੱਤੇ, ਪਹਿਲਾਂ ਹੀ ਕੱਢ ਦਿੱਤੇ ਸੀ ਉਹਨਾਂ ਨੂੰ ਤੇ ਰਾਤ ਦੇ ਐਲਾਨ ਦਾ ਹੀ ਪਤਾ ਸੀ। ਹਾਂਜੀ ਜੀ। ਫਿਰ ਕੀ ਸੀ, ਫਿਰ ਮੈਂ ਇੱਕ ਪੁਲਿਸ ਅਫਸਰ ਨੇ ਜੀਪ ਜਿਹੜੀ ਸੀ ਇਹ ਤੇ ਚਲੇ ਗਿਆ ਕਹਿ ਕੇ, ਤੇ ਉਹ ਜੀਪ ਵਾਲਾ ਜਿਹੜਾ ਪੁਲਿਸ ਅਫਸਰ ਸੀ ਉਹ ਬੈਠ ਗਿਆ ਹੱਸਦਾ ਹੱਸਦਾ, ਤੇ ਨਾਲ 2-3-6 ਕਾਂਸਟੇਬਲ ਸੀ। ਤੇ ਉੱਚੀ ਨਾਲ ਮਾਈਕ ਫੜ ਕੇ ਆਖਣ ਲੱਗਾ ਕਰਫਿਊ ਲੱਗ ਗਿਆ ਹੈ, ਦੇਖਤੇ ਗੋਲੀ ਮਾਰ ਦੇंगे। ਫਿਰ ਮੈਂ ਛੋਟੇ ਰਸਤੇ ਦੌੜ ਕੇ ਮੈਂ ਕਿਹਾ ਹੁਣ ਕਰਫਿਊ ਲੱਗ ਗਿਆ, ਬੱਚੇ ਵੀ ਘਰ ਨੇ, ਲਾਸ਼ਾਂ ਪਈਆਂ ਨੇ, ਕੀ ਕਰਾਂਗੀ। ਮੈਂ ਦੌੜੀ ਆਈ ਛੋਟੇ ਰਸਤੇ, ਉਹ ਲੰਮੇ ਰਸਤੇ ਆਇਆ ਘੁੰਮ ਕੇ, ਜਦੋਂ ਬਿਲਕੁਲ ਸਾਹਮਣੇ ਆ ਗਏ, ਮੇਰੇ ਗੇਟ ਦੇ ਸਾਹਮਣੇ ਆ ਗਿਆ ਉਹਦੀ ਜੀਪ ਪੁਲਿਸ ਅਫਸਰ ਦੀ। ਹਾਂਜੀ। ਤੇ ਮੈਂ ਵੀ ਇੱਧਰੋਂ ਗਲੀ ਵਿੱਚ ਆ, ਤੇ ਉਹ ਜਿਹੜੇ ਕਤਲੇਆਮ ਮਚਾਉਣ ਵਾਲੇ ਸੀ ਉਹ ਥੋੜੇ ਇੱਧਰ ਉੱਧਰ ਦੌੜ ਕੇ ਲੁਕਣ ਲੱਗੇ ਵੀ ਕਰਫਿਊ ਲੱਗ ਗਿਆ ਜੀ। ਤੇ ਮੇਰੇ ਬੂਹੇ ਅੱਗੇ ਆਣ ਕੇ ਖਿੜ ਕੇ ਹੱਸਣ ਲੱਗ ਗਿਆ ਤੇ ਕਹਿੰਦਾ ਹਾਂ ਸ਼ਾਬਾਸ਼, ਕਰੋ ਕਰੋ ਕਰੋ। ਵੀ ਉਹ ਮੇਨ ਸੜਕਾਂ ਤੇ ਕਰਫਿਊ ਦੀ ਆਵਾਜ਼ ਦਿੱਤੀ ਨਾ ਅੱਖੀ ਕੱਟਾ ਪਾਉਣ ਨੂੰ, ਤੇ ਘਰ ਹਾਂ ਕਰੋ, ਸ਼ਾਬਾਸ਼ ਸ਼ਾਬਾਸ਼, ਕਿਤਨੇ ਮੁਰਗੇ ਭੁੰਜ ਲਈਏ। ਬਸ ਫਿਰ ਤਾਂ ਇਹ ਸੀ ਵੀ ਹੁਣ ਤਾਂ ਕਿਸੇ ਨੇ ਗੱਲ ਸੁਣਨੀ ਨਹੀਂ ਜੀ। ਫਿਰ ਮੈਂ ਥੋੜੀ ਦੇਰ ਨੂੰ ਇੱਕ ਪੁਲਿਸ ਨਾ ਮਿਲਟਰੀ ਅਫਸਰ ਆਇਆ, ਮੇਜਰ MES ਦਾ ਸੀ। ਹਾਂਜੀ। ਤੇ ਇੱਕ ਸਿੱਖ ਰੈਜੀਮੈਂਟ ਦੀ ਨਾਲ ਗੱਡੀ ਆਈ ਜੀ। ਉਹਨਾਂ ਮੇਰੇ ਬੱਚੇ ਵੀ, ਮੈਂ ਤੇ ਜਾਂਦੀ ਨਹੀਂ ਸੀ, ਮੈਨੂੰ ਮਨਾਬ ਨੂੰ ਕਿ ਚਲੋ ਗੱਡੀ ਜੀਪ ਤੇ ਬਿਠਾ ਲਿਆ, ਮੇਰੇ ਬੱਚੇ ਵੀ ਬਿਠਾ ਲਏ, ਭਾਬੀਆਂ ਵੀ ਬਿਠਾ ਲਈਆਂ ਤੇ ਪਰੇਡ ਗਰਾਊਂਡ ਲੈ ਗਏ। ਫਿਰ ਮੈਂ ਤੇ ਉਹ ਕਹਿਣ ਲੱਗਾ ਵੀ ਇੱਧਰ ਭੈਣ ਜੀ ਇੱਧਰ ਕੋਈ ਨਹੀਂ ਸੁਣਦਾ, ਤੇ ਉਹ ਆਰਮੀ ਵਾਲੇ ਆਪਣਾ ਆਦਮੀ ਚੁੱਕ ਲੈਂਦੇ ਨੇ। ਹਾਂਜੀ। ਤੇ ਤੁਸੀਂ ਚੱਲ ਕੇ ਆਰਮੀ ਆਪਣੇ ਆਫਿਸ ਕਹੋ ਤੇ ਉਹ ਆਪੇ ਚੁੱਕਣਗੇ, ਮਿਲਟਰੀ ਵਾਲਿਆਂ ਦੇ ਇਹ ਅਸੂਲ ਹੁੰਦੇ, ਉਹ ਆਪਣਾ ਆਦਮੀ ਚੁੱਕਦੇ ਭਾਵੇਂ ਕਿਤੇ ਵੀ ਹੋਏ। ਹਾਂਜੀ। ਚਲੋ ਮੈਂ ਉਹਦੇ ਆਖੇ ਚਲੀ ਗਈ ਪਰੇਡ ਗਰਾਊਂਡ 'ਚ, ਬੱਚੇ ਉਤਾਰ ਦਿੱਤੇ ਵੀ ਚਲੋ ਬਚਾਂਗੀ ਤੇ ਵੇਖ ਲਵਾਂਗੀ ਬੱਚੇ ਕਿੱਥੇ ਆ, ਨਾ ਬਚੀ ਤੇ ਆਪੇ ਕੋਈ ਮਿਲਟਰੀ ਮੈਨ ਲੈ ਜਾਏਗਾ। ਹਾਂਜੀ। ਫਿਰ ਉੱਥੋਂ ਇੱਕ ਮੇਜਰ ਭਾਟੀਆ ਸੀ, ਸਿਵਲ ਗੱਡੀ ਸੀ, ਸਿਵਲ ਉਹਦੀ ਡਰੈਸ ਸੀ, ਉਹ ਮੈਨੂੰ 505 ਜਿੱਥੇ ਮੇਰੇ ਹਸਬੈਂਡ ਦਾ ਆਫਿਸ ਸੀ ਉੱਥੇ ਲੈ ਗਿਆ। ਹਾਂਜੀ। 505 ਆਰਮੀ ਬੇਸ ਵਰਕਸ਼ਾਪ 'ਚ ਜੀ। ਉਹ ਮੈਨੂੰ ਵੇਟਿੰਗ ਰੂਮ 'ਚ ਬਿਠਾ ਕੇ ਆਪ ਕਹਿਣ ਲੱਗਾ ਭੈਣ ਜੀ ਮੈਂ ਚੱਕਰ लगा के आता हूँ, कोई देखूँ अफसर आए तो बात करेंगे। ਹਾਂਜੀ। ਜਦੋਂ ਚੱਕਰ ਲਗਾ ਕੇ ਆਇਆ ਤਾਂ ਮੈਨੂੰ ਹੌਸਲਾ ਦੇ ਗਿਆ ਵੀ भैन जी जनरल साहब आए हैं तो वो आपकी बात सुनेंगे जी। मैं चलो मैनू जरा हौसला होया। फिर वो आया तो मैं क्या भी कराओ मेरी बात जनरल साहब से। कहना बहन जी वो तो मीटिंग पे बैठ गया, मीटिंग से उठेंगे तो आपकी बात सुनेंगे जी। बस वो मीटिंग तो 2 घंटे बाद आया तो फिर मैनू कहने लगा बहन जी चलो। मैं क्या भाई साहब भाटिया साहब क्या कहते हैं जनरल साहब? हाँ जी। कहना बहन जी चलो। मैं क्या नहीं भैया मैं कहाँ जाऊँगी, मैं तो उधर जनरल साहब से बात करके जाऊँगी ना। हाँ जी। कहना नहीं बहन जी चलो। फिर मैं क्या भैया क्या कर रहे हो, मेरी बात तो कराओ। तो फिर वो मत्थे हाथ मार के कहना बहन जी वो तो गए। मैं क्या देखो मेन गेट पे मैं खड़ी हूँ, इधर से तो कोई जीप नहीं गई। हाँ जी। तो वो कहाँ चले गए, किधर से गए जी? कहना बहन जी एक पीछे से गेट है उधर से चले गए। फिर की बसी फिर नाराज हो गई भी बस मेरा ख्याल है धरती आसमान सब मारेगी, साड़ी कोई गल नहीं सुनेगा बस। हाँ फिर मन यकीन हो गया जी। फिर मैं वो उन्होंने क्या मैंने घर छाया, उन्होंने बहन जी मैं घर तो नहीं छोड़ने जाऊँगा क्योंकि मेरी सिविल गाड़ी है, सिविल ड्रेस है, मेरे को जला डालेंगे, मैं आपका रिश्तेदार हूँ। हाँ जी। तो
और कहाँ बताओ कहाँ जाओगी? फिर मैं कहा भैया मैंने परेड ग्राउंड में ले चल जहाँ से लेके आया जी। मैंने उन्हें फिर परेड ग्राउंड च उतार के ते उन्हें मेजर जादव ਨੂੰ फिर क्या भी वो खड़ी आते जाके मेजर जादव आया वो कहने लगा भी बहन जी चलो मेरे घर चलो। हाँ जी। मैं कहा भैया मैं तेरे घर कैसे जा सकती हूँ, घर में तो लाशें पड़ी है जी। तो मैंने तो संस्कार करने हैं। बिल्कुल। वो कहना भी बहन जी फिर वो भी जवाब दे गया बहन जी मैं तो छोड़ने नहीं जाऊंगा हाँ जी। क्योंकि मैं सुबह लेने गया था, ऊपर से कोई आर्डर नहीं है, मैं अपनी रिस्क पे गया था। हाँ जी। तो मेरे को जलाएंगे भी, मैं आपका रिश्तेदार हूँ जी। वर्दियां वह देख रही हैं ना जल रहे हैं। हाँ जी। मैं तो नहीं छोड़ने जाऊंगा तो मेरे घर चलो। मैं कहा ना भैया मैं आपके घर नहीं जाऊंगी। तो फिर मैं गर्म होगी भी आप सुबह क्यों लेने गए थे, किसने बुलाया था आपको? हाँ जी। फिर उन्हें क्या बहन जी मल्ली साहब मेरे भाइयों जैसे थे तो मैं अपनी रिस्क पे गया था लेने, अब वो बचे नहीं है तो फिर मेरे को भी जलाएंगे तो मैं नहीं जाना। फिर जब मैं बहुत गल पई तो उन्हें क्या वो सामने एक कर्नल सरदार सी वो परेड कराउन लिया है। हाँ जी। कहने वो कर्नल साहब से बोलो जी कहेंगे तो छोड़ दूंगा जी। फिर मैं गई दौड़ के भी वीर जी मैं उन्हें सारी कहानी दसी। वो कहने लगा देखो उधर ते इन्नियां अग्गां लगियां ने इंसान मर रहे हैं तो तू फिर उत्थे जा रही है। हाँ जी। मैं कहा ना भैया वीर जी मैनू ये गल ना समझाओ, मैं बस इनू मेजर साहब ने कहो मैनू छड्ड के आवे। हाँ जी। उन्हें फिर क्या जा छड्डिया। फिर वो मैनू शामी वो फिर रस्ते च पूछने लगा अब बताओ बहन जी कहाँ जाओगे? भैया जहाँ से ले आया वहीं छोड़ के आ। हाँ जी। कहना ना बहन जी वहाँ तो मैं नहीं जाऊँ। चल मैं और बता। मैं क्या पुलिस चौंकी में उतार दे। फिर मैनू शामी रात ने पुलिस चौंकी उतारिया साध नगर की चौंकी साडे राजनगर की। जी। जी। उत्थे मैं बैठी रही जी। बार बार उन्होंने बुढ़ा जिहा दरोगा से उन्होंने कह गया भी यदि रिपोर्ट लिख लियो ये घर चली जाएगी। हाँ जी। बस वो घड़ी बार बार पूछा भी मैं भैया मेरी रिपोर्ट लिख लो मैं जाऊं, रात हो गई बहुत। जी। कहना बहन जी मैं तो नहीं लिखूंगा, SHO साहब आएंगे तो वो लिखेंगे। जी माता जी जिस तरह ਤੁਸੀਂ ਸਾਰੀ ਕਹਾਣੀ ਸੁਣਾਉਂਦੇ ਤੁਹਾਡੀ ਕਹਾਣੀ ਸੁਣ ਕੇ ਸਾਡਾ ਹੀ ਦਿਲ ਭਰ ਆਉਂਦਾ, ਸਾਨੂੰ ਪਤਾ ਲੱਗਦਾ ਕਿ ਤੁਹਾਡੇ ਦਿਲ ਤੋਂ ਉਸ ਵੇਲੇ ਕੀ ਬੀਤੀ ਹੋਏਗੀ ਆਪਣੇ ਬੱਚਿਆਂ ਨੂੰ ਉਸ ਵੇਲੇ ਦੇਖ ਕੇ ਸਾਨੂੰ ਮਹਿਸੂਸ ਕਰਦਾ ਹੈ। ਪਰ ਅਸੀਂ ਇਹ ਵੀ ਤੁਹਾਡੇ ਕੋਲ ਜਾਣਨਾ ਚਾਹੁੰਦੇ ਹਾਂ ਕਿ ਮਾਤਾ ਜੀ ਜਿਸ ਤਰ੍ਹਾਂ ਤੁਸੀਂ ਕਿਹਾ ਕਿ 31 ਅਕਤੂਬਰ ਤੱਕ ਤਾਂ ਸ਼ਾਂਤੀ ਸੀ, ਉਸ ਤੋਂ ਬਾਅਦ ਅਸ਼ਾਂਤੀ ਹੋਈ। ਕਈ ਲੋਕਾਂ ਨੇ ਇਹ ਵੀ ਕਿਹਾ ਸੀ ਕਿ ਉਹਨਾਂ ਨੇ ਆਵਾਜ਼ਾਂ ਸੁਣੀਆਂ ਸੀ ਕਿ खून का बदला खून से लेंगे, हमारी माता के खून के छींटे इनके सिखों के घर तक पहुंचने चाहिए। तो इन्होंने लोगों ने ही हाँ जी इन्होंने लोगों ने ही इंसान ਨੂੰ ਗੁੰਡੇ ਬਣਾ ਦਿੱਤਾ। ਇਹਨਾਂ ਨੇ ਲੋਕਾਂ ਨੇ ਹੀ ਇਨਸਾਨ ਦੇ ਖੂਨ ਨੂੰ ਉਹਨਾਂ ਦੇ ਖੂਨ ਨੂੰ ਇੱਕਦਮ ਪੋਇਜ਼ਨ ਬਣਾ ਦਿੱਤਾ, ਇੱਕ ਜ਼ਹਿਰ ਬਣਾ ਦਿੱਤਾ। ਤੁਹਾਨੂੰ ਕੀ ਲੱਗਦਾ ਕਿ ਪਿੱਛੇ ਇਸ ਦੇ ਪਿੱਛੇ ਕਿਹਦਾ ਹੱਥ ਸੀਗਾ? ਉਸ ਬਾਰੇ ਵੀ ਥੋੜੀ ਜਾਣਕਾਰੀ ਦਿਓਗੇ, ਤੁਸੀਂ ਜਾਣਦੇ ਹੋ ਇਸ ਬਾਰੇ? ਦੇਖੋ ਇਹਦੇ ਵਿੱਚ ਦੋ ਰਹਿਵਾਂ ਕੋਈ ਨਹੀਂ ਵੀ ਜੇ 31 ਨੂੰ ਤੇ ਅਜੇ ਉਹ ਪ੍ਰਧਾਨ ਮੰਤਰੀ ਨਹੀਂ ਬਣਿਆ ਸੀ। ਹਾਂਜੀ। ਤੇ ਰਾਤ ਉਹ 31 ਦੀ ਜਿਹੜੀ ਰਾਤ ਸੀ 1 ਤਰੀਕ ਦੀ ਉਧਰ ਰਾਤ ਉਹ ਪ੍ਰਧਾਨ ਮੰਤਰੀ ਬਣ ਗਿਆ ਸੀ ਜੀ। ਤੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ 9 ਵਜੇ ਕਤਲੇਆਮ ਸ਼ੁਰੂ 8 ਵਜੇ ਹੋਇਆ। ਇਹਦੇ ਵਿੱਚ ਸਾਜ਼ਿਸ਼ ਦਾ ਤੇ ਬਿਲਕੁਲ ਕਲੀਅਰ ਹੋ ਗਿਆ। ਬਿਲਕੁਲ ਜੀ। ਜਾਨੀ ਕਿ ਫਿਰ ਉਹੀ ਪ੍ਰਧਾਨ ਮੰਤਰੀ ਇੱਕ ਦੇਸ਼ ਦਾ ਪ੍ਰਧਾਨ ਮੰਤਰੀ ਹੁੰਦਾ ਆ। ਹਾਂਜੀ। ਥੋੜੇ ਦਿਨ ਬਾਅਦ ਉਹ ਮੀਟਿੰਗ ਕਰਦਾ ਹੈ ਤੇ ਉੱਥੇ ਪ੍ਰੈਸ ਵੀ ਜਾਂਦੀ ਆ ਤੇ ਉਹ ਬਿਆਨ ਦਿੰਦਾ ਹੈ। ਜੇ ਪ੍ਰੈਸ ਵਾਲਿਆਂ ਨੇ ਸਵਾਲ ਕੀਤਾ ਵੀ ਜਿਹੜੇ ਨਿਰਦੋਸ਼ ਮਾਰੇ ਗਏ ਨੇ ਉਹਨਾਂ ਬਾਰੇ ਤੁਹਾਡਾ ਕੀ ਵਿਚਾਰ ਆ ਤੇ ਉਹਨੇ ਮਾਮੂਲੀ ਜਿਹੀ ਗੱਲ ਕਹਿ ਦਿੱਤੀ ਵੀ ਜਦ ਬੜਾ ਪੇਟ ਗਿਰਤਾ ਹੈ ਤੇ ਧਰਤੀ ਹਿਲਤੀ ਹੈ ਜੀ। ਹਜ਼ਾਰਾਂ ਵਿਧਵਾਵਾਂ ਹੋ ਗਈਆਂ, ਯਤੀਮ ਬੱਚੇ ਹੋ ਗਏ, ਤਬਾਹ ਹੋ ਗਈ, ਹਜ਼ਾਰਾਂ ਉਹ ਗੱਲ ਦਰੋਪਤੀਆਂ ਦੀਆਂ ਬੇਪਤੀਆਂ ਹੋ ਗਈਆਂ ਤੇ ਉਹਦੇ ਵਾਸਤੇ ਧਰਤੀ ਹਿੱਲੀ ਮਾੜੀ ਜਿਹੀ। ਇਹਦਾ ਮਤਲਬ ਇਹ ਸੀ ਵੀ ਉਹਨੇ ਧਰਤੀ ਹਿਲਾਈ ਸੀ। ਬਿਲਕੁਲ ਬਿਲकुल जिस तरह बीबी जी तुसी क्या कि राजीव गांधी ने सब कुछ करवाया, मैं थोड़े को जानना चाहांगी कि जिस तरह 29 साल बीत गए सानू इंसाफ नहीं मिलिया। जो असीं छोटे हुंदे सी इंडिया में सानू कहा जाता सी हिंदू मुस्लिम सिख ईसाई, एक तो इन्होंने मुसलमानों का इन्ना कतलेआम किया 2003 च, सिखां दे नाल की कीता उसी धरती दे सानू भरा किया जाता सी। सानू जून 84 का कतलेआम किया, साडा नवंबर 84 का कतलेआम किया, फिर सानू अतवादी बना के साडा कतलेआम किया ते हुण साडे जिहड़े नौजवान पीढ़ी है पंजाब दे विच उन्हां नू नशियां दे विच लगा दित्ता गया वा। तुहानू की लगदा एक पासे नरेंद्र मोदी खड़ा है जिन्हें मुसलमानों का कतलेआम किया ते दूसरे पासे राजीव गांधी का अपना खून खड़िया है, राहुल गांधी खड़िया है। तुहानू की लगदा कि 29 साल बाद जिहड़ी नवीं सरकारां बननगियां इन्हां तो सानू इंसाफ मिलेगा कदी? ना ना कोई आस नहीं, कोई इंसाफ का मतलब ही नहीं। मैनू
ਮੈਂ ਤੇ ਉਹਨੂੰ ਕਿਹਾ ਵੀ ਜਦੋਂ ਹੁਣ ਮੇਰਾ ਕੇਸ ਚੱਲਿਆ ਹੈ ਮੈਂ ਠੋਕ ਕੇ ਗਵਾਹੀ ਦਿੰਨੀ ਆ ਕੋਰਟਾਂ ਦੇ ਵਿੱਚ ਉਹਨਾਂ ਨੂੰ ਪਛਾਣਨੀ ਆ ਵੀ ਇਹ ਜ਼ਾਲਮ ਨੇ ਆ ਇਹ ਦੁਸ਼ਟ ਨੇ ਮਾਰਨ ਵਾਲੇ ਇਹਨਾਂ ਨੂੰ ਮੈਂ ਪਛਾਣਨੀ ਆ ਇਹ ਮੇਰੇ ਅੱਖਾਂ ਦਾ ਸਾਹਮਣੇ ਤੇ ਫਿਰ ਉਹ ਕਿਹੜਾ ਕਾਨੂੰਨ ਆ ਜਿਹੜਾ ਸ਼ੱਕ ਦੇ ਆਧਾਰ ਤੇ 125 ਸਫ਼ੇ ਤੱਕ ਉਹਨੂੰ ਦੋਸ਼ੀ ਕਰਾਰ ਦਿੰਦਾ ਹੁੰਦਾ ਹੈ ਤੇ 3 ਸਫ਼ੇ ਜਿਹੜੇ ਆ 129 ਦੀ ਜੱਜਮੈਂਟ ਆ 3 ਸਫ਼ਿਆਂ ਦੇ ਵਿੱਚ ਘੋਲਾ ਮੋਲਾ ਕਰਕੇ ਆਖਦੇ ਨੇ ਵੀ ਮੈਂ ਉਹਨੂੰ ਸ਼ੱਕ ਦੇ ਆਧਾਰ ਤੇ ਬਰੀ ਕਰਨਾ ਹੈ ਤੇ ਜਿਹੜੇ 5 ਬਾਕੀ ਦੋਸ਼ੀ ਨੇ ਉਹਨਾਂ ਨੂੰ ਮੈਂ ਦੋਸ਼ੀ ਕਰਾਰ ਕਰਨਾ ਹੈ ਉਮਰ ਕੈਦ ਦੇਣਾ ਹੈ ਤੇ ਇਹ ਕਾਨੂੰਨ ਕਿੱਥੇ ਕਹਿੰਦਾ ਵੀ ਇੱਕੋ ਜਿਹੀਆਂ ਧਾਰਾਵਾਂ ਹੁਣ ਇੱਕੋ ਜਿਹਾ ਦੋਸ਼ ਤੈਅ ਹੋਵੇ ਉੱਤੇ ਤੇ ਇੱਕ ਆਦਮੀ ਨੂੰ ਸ਼ੱਕ ਦੇ ਆਧਾਰ ਤੇ ਬਾਏ ਜਿਤਨੀ ਸ਼ੱਕ ਦੇ ਆਧਾਰ ਤੇ ਉਹ ਵੀ ਸਾਰੇ ਦੋਸ਼ੀ ਕਰਾਰ ਦੇ ਕੇ 2 ਸਫ਼ਿਆਂ ਦੇ ਉੱਤੇ ਆਣ ਕੇ ਸ਼ੱਕ ਪੈ ਗਿਆ ਤੇ ਆਧਾਰ ਸ਼ੱਕ ਬਣਾ ਕੇ ਤੇ ਉਹਨੂੰ ਬਰੀ ਕਰਦਾ ਹੈ ਤੇ ਇਹਨੂੰ ਹੋਰ ਕੀ ਸੋਚਣ ਵਾਲੀ ਗੱਲ ਰਹਿ ਗਈ ਆ। ਬਿਲਕੁਲ ਬਿਲਕੁਲ ਜਿਸ ਤਰ੍ਹਾਂ ਬੀਬੀ ਤੁਸੀਂ ਕਿਹਾ ਕਿ ਇੰਡੀਆ ਦੇ ਵਿੱਚ ਸਾਨੂੰ ਇਨਸਾਫ ਮਿਲ ਨਹੀਂ ਸਕਦਾ ਪਰ ਅਸੀਂ ਫਿਰ ਵੀ ਲੈਣਾ ਹੈ ਕਿਉਂਕਿ ਅਸੀਂ ਹਮੇਸ਼ਾ ਸੋਚਿਆ ਕਿ ਅਸੀਂ ਇਨਸਾਫ ਲੈਣਾ ਭਾਵੇਂ 29 ਸਾਲ ਬੀਤ ਜਾਣ ਭਾਵੇਂ ਕੁਝ ਵੀ ਹੋ ਜਾਏ ਸਾਡੀ ਅਗਲੀ ਜਨਰੇਸ਼ਨ ਵੀ ਇਨਸਾਫ ਲਈ ਲੜੇਗੀ ਪਰ ਤੁਸੀਂ ਇਹ ਦੱਸੋ ਕਿ ਤੁਸੀਂ ਬਾਹਰ ਆਏ ਹੋ ਤੁਸੀਂ ਬਾਹਰ ਦੀਆਂ ਸਿੱਖ ਸੰਗਤਾਂ ਤੋਂ ਕੀ ਆਸ ਰੱਖਦੇ ਹੋ ਅਸੀਂ ਤੁਹਾਡੇ ਲਈ ਇਸ ਵਿੱਚ ਸੰਘਰਸ਼ ਦੇ ਵਿੱਚ ਕਿਸ ਤਰ੍ਹਾਂ ਮਦਦ ਕਰ ਸਕਦੇ ਹਾਂ ਇਸ ਬਾਰੇ ਵੀ ਥੋੜੀ ਜਾਣਕਾਰੀ ਦਿਓ। ਦੇਖੋ ਹੁਣ ਐਟਮਾਂ ਦੀ ਲੜਾਈ ਆ ਹਾਂਜੀ ਤੇ ਵੱਡੀਆਂ ਮਜ਼ਾਇਲਾਂ ਦੀ ਲੜਾਈ ਆ ਉਹ ਤੇ ਸਾਡੇ ਕੋਲ ਹੈ ਨਹੀਂ ਜੀ ਨਾ ਤੇ ਹਵਾਈ ਜਹਾਜ਼ ਨੇ ਜੰਗ ਕਰਨ ਵਾਸਤੇ ਜੀ ਉਹ ਵੀ ਨਹੀਂ ਜੀ ਪਰ ਹੁਣ ਆਪਾਂ ਨੂੰ ਆਈਟਮ ਆਪਣੀ ਸੋਚ ਚੋਂ ਆਪਣੇ ਦਿਮਾਗ 'ਚ ਆਈਟਮ ਇੱਕ ਬਣਾਉਣਾ ਤਿਆਰ ਕਰਨਾ ਪਏਗਾ ਹਾਂਜੀ ਕਿਉਂਕਿ ਜਿਹੜੀ ਸੋਚ ਹੈ ਨਾ ਦਿਮਾਗੀ ਉਹ ਸਭ ਤੋਂ ਵੱਡਾ ਆਈਟਮ ਹੈ ਜੀ ਅਸੀਂ ਆਪਣੀ ਸੋਚ ਨੂੰ ਬਦਲ ਕੇ ਆਪਣੀਆਂ ਧੜੇ ਬੰਦੀਆਂ ਤੋਂ ਛੋਟੀਆਂ ਦਾ ਉੱਠ ਕੇ ਹਾਂਜੀ ਸਭ ਨੂੰ ਪਤਾ ਲੱਗ ਗਿਆ ਵੀ ਕੌਮ ਦੀ ਬੁਰੀ ਹਾਲਤ ਹੋਈ ਹੈ ਤੇ ਬੁਰੀ ਹਾਲਤ ਹੁੰਦੀ ਰਹੇਗੀ ਜੀ ਕਿਉਂਕਿ ਇਹ ਕੀ ਆਸ ਹੈ ਫਿਰ 84 ਨਹੀਂ ਹੋਵੇਗੀ ਕਦੇ ਵੀ ਹੋ ਸਕਦੀ ਹੈ ਹਾਂਜੀ ਬਾਕੀ ਮੈਂ ਤੇ ਇਹੀ ਜਨਰੇਸ਼ਨ ਨੂੰ ਵੀ ਕਹਾਂਗੀ ਵੀ ਆਪਣੀ ਸੋਚ ਬਦਲ ਕੇ ਨਿੱਕੇ ਧੜਿਆਂ ਤੋਂ ਪਾਰਟੀਆਂ ਤੋਂ ਕੌਮਾਂ ਤੋਂ ਆ ਕਿਉਂਕਿ ਉੱਥੇ ਤੇ ਕੌਮ ਨਹੀਂ ਵੇਖੀ ਗਈ ਉੱਥੇ ਤੇ ਪਾਰਟੀ ਨਹੀਂ ਵੇਖੀ ਗਈ ਉੱਥੇ ਤੇ ਨਾ ਕੋਈ ਜਨਸੰਘੀ ਨਾ ਕੋਈ ਫਲਾਣਾ ਟਮਕਾਣਾ ਉੱਥੇ ਵੇਖੀ ਗਈ ਪੱਗ ਬਿਲਕੁਲ ਵੀ ਜਿਹੜੇ ਗਾਰਡਾਂ ਨੇ ਮਾਰੀ ਹੈ ਨਾ ਉਹਨਾਂ ਵਰਗੀ ਨਾ ਪੱਗ ਬੱਧੀ ਹੈ ਸਾਰੀ ਕੌਮ ਨੂੰ ਸਜਾਏ ਮੌਤ ਦੇਣੀ ਹਾਂਜੀ ਤੇ ਹੁਣ ਆਪਾਂ ਨੂੰ ਸੋਚ ਬਦਲਣੀ ਪਏਗੀ ਅਸੀਂ ਤੇ ਨਾ ਵੇਖੋ ਮੈਂ ਤੇ ਨਾ ਮੈਂ ਹਿੰਦੂ ਸਿੱਖ ਦੀ ਲੜਾਈ ਨਹੀਂ ਮਾਨੀਆਂ ਨਾ ਕਿਸੇ ਮੁਸਲਮਾਨ ਦੀ ਇਹ ਲੜਾਈ ਹੈਗੀ ਆ ਇਨਸਾਨੀਅਤ ਦੀ ਬਿਲਕੁਲ ਤੇ ਹਵਾਨੀਅਤ ਦੀ ਹਾਂਜੀ ਕਿ ਹਵਾਨਾ ਨੇ ਹਵਾਨੀਅਤ ਕੀਤੀ ਆ ਤੇ ਇਨਸਾਨ ਉਹਨਾਂ ਵੀ ਉਸ ਕੌਮ ਵਿੱਚ ਵੀ ਚੰਗੇ ਹੋਣਗੇ ਮੁਸਲਮਾਨਾਂ 'ਚ ਵੀ ਵਧੀਆ ਆਦਮੀ ਹੋਣਗੇ ਈਸਾਈਆਂ 'ਚ ਅਸੀਂ ਇਹ ਤੇ ਨਹੀਂ ਕਹਿ ਸਕਦੇ ਕਿ ਕੌਮਾਂ 'ਚ ਵਧੀਆ ਆਦਮੀ ਨਹੀਂ ਜੀ ਕਿਉਂ ਜਿਹੜੇ ਸੰਸਕਾਰ ਕਰਾਉਣ ਵਿੱਚ ਮੇਰੇ ਉਹ ਅਫਸਰ ਵਿਚਾਰੇ ਦੇਣ ਡਏ ਸੀ ਸਾਥ ਉਹ ਵੀ ਹਿੰਦੂ ਸੀ ਬਿਲਕੁਲ ਪਰ ਕਿਉਂਕਿ ਉਹਨਾਂ ਦੇ ਜ਼ਬਾਨਾਂ ਬੰਦ ਕੀਤੀਆਂ ਗੁੰਡਿਆਂ ਨੇ ਉਹ ਕੂਦ ਨਹੀਂ ਸਕਦੇ ਸੀ ਹਾਂਜੀ ਆਪਾਂ ਨੂੰ ਤੇ ਉਹ ਇਹ ਜਿਹੜੀ ਸਾਡੀ ਜੰਗ ਆ ਇਹ ਸਾਡੀ ਕਿਸੇ ਦੇ ਪ੍ਰਤੀ ਜੰਗ ਨਹੀਂ ਜੀ ਸਾਡੀ ਤੇ ਜਿਹੜਾ ਅਪਰਾਧ ਕੀਤਾ ਹੈ ਤੇ ਅਪਰਾਧ ਦੇ ਪ੍ਰਤੀ ਆ ਬਿਲਕੁਲ ਹਰ ਸਿੱਖ ਨੂੰ ਆਪਣੀ ਆਜ਼ਾਦੀ ਦੇ ਨਾਲ ਰਹਿਣ ਦਾ ਕਿਉਂਕਿ ਅਸੀਂ ਆਜ਼ਾਦੀ ਦੀਆਂ ਲੜਾਈਆਂ ਲੜੀਆਂ ਮੇਰੇ ਪਿਤਾ ਜੀ ਫਰੀडम ਫਾਈਟਰ ਸੀ ਜੇਲ੍ਹਾਂ ਜੁਰਮਾਨੇ ਮੇਰੇ ਕੋਲ ਪੂਰਾ ਇਤਿਹਾਸ ਪਿਆ ਮੇਰੀ ਮਦਰ ਫਰੀडम ਫਾਈਟਰਾਂ 'ਚ ਪੈਨਸ਼ਨ ਲੈਂਦੀ ਸੀ ਤੇ ਉਹਨਾਂ ਦਾ ਹੀ ਖੂਨ ਇਹਨਾਂ ਨੂੰ ਆਜ਼ਾਦੀ ਮਿਲੀ ਤੇ ਸਾਨੂੰ ਫਿਰ ਮੌਤ ਮਿਲੀ ਜੀ ਉਹਨਾਂ ਦਾ ਹੀ ਖੂਨ ਸਾਰੀ ਉਸ ਰਾਜਧਾਨੀ ਦੀਆਂ ਗਲੀਆਂ 'ਚ ਬਹਾ ਦਿੱਤਾ ਹਾਂਜੀ ਤੇ ਹੁਣ ਮੈਂ ਤਾਂ ਇਹੀ ਸੁਨੇਹਾ ਦੇਵਾਂਗੀ ਸੋਚ ਬਦਲੀਏ ਆਪਾਂ ਇਹਨਾਂ ਦੁਸ਼ਟਾਂ ਨੂੰ ਕੌਮਾਂ ਤਾਰੀ ਹਰ ਦੇ ਇਹਨਾਂ ਦੇ ਨਕਾਬ ਉਤਾਰੀਏ ਤੇ ਜਿੱਦਾਂ ਸਿੱਖ ਫਾਰ ਜਸਟਿਸ ਲੱਗੀ ਆ ਬੜੀ ਵਧੀਆ ਕੰਮ ਤੇ ਲੱਗੀ ਆ ਉਹਨਾਂ ਦਾ ਸਾਥ ਦਈਏ ਬਿਲਕੁਲ ਤੇ ਕੌਮਾਂ ਤਾਰੀ ਹਾਂਜੀ ਹਰ ਕੋਨੇ ਦੇ ਵਿੱਚ ਅਸੀਂ ਦੱਸੀਏ ਕਿ ਸਾਡੇ ਨਾਲ ਕਹਿਰ ਹੋਇਆ ਹੈ ਇਹ ਨਸਲਕੁਸ਼ੀ ਸੀ ਸਰਕਾਰੀ ਕਤਲੇਆਮ ਸੀ ਸਾਡੇ ਨਾਲ ਅਨਿਆਂ ਹੋਇਆ ਹੈ ਸਾਨੂੰ ਉਸ ਅਦਾਲਤਾਂ 'ਚ ਨਿਆਂ ਨਹੀਂ ਮਿਲਣਾ ਆਪਾਂ ਕੌਮਾਂ ਤਰੀ ਛਾੜ ਕੇ ਤੇ ਸਾਰੀ ਸੰਸਾਰ ਨੂੰ ਦੱਸੀਏ ਵੀ ਇਹ ਦੁਨੀਆ ਦੇ ਲੋਗੋ ਸਾਡੇ ਨਾਲ ਇਹੋ ਜਿਹਾ ਕਹਿਰ ਵਰਤਿਆ ਜੋ ਕਦੀ ਕਿਤੇ ਨਾਲ ਵਰਤ ਨਹੀਂ ਸਕਦਾ ਤੇ ਇਹ ਜਦੋਂ ਇਤਿਹਾਸ ਲਿਖਿਆ ਜਾਏਗਾ ਇਹ ਸਭ ਤੋਂ ਭਿਆਨਕ ਇਤਿਹਾਸ ਹੋਏਗਾ ਬਿਲਕੁਲ ਤੋ ਮੈਂ ਤੇ ਇਹੀ ਬੇਟਾ ਤੁਹਾਨੂੰ ਸਾਰਿਆਂ ਨੂੰ ਕਹੂੰਗੀ ਵੀ ਇੱਕ ਮੰਚ ਤੇ ਇਕੱਠੇ ਹੋ ਕੇ ਧੜੇ ਬੰਦੀਆਂ ਤੋਂ ਉੱਤੇ ਉੱਠ ਕੇ ਹਾਂਜੀ ਕੌਮੀ ਕੰਮ ਕਰੀਏ ਆਪਣੀ ਕੌਮ ਬਚਾਈਏ ਆਪਣਾ ਧਰਮ ਬਚਾਈਏ ਹਾਂਜੀ ਤੇ ਅਸੀਂ ਮੈਂ ਤਾਂ ਇਹੀ ਸੰਦੇਸ਼ ਦੇਣ ਆਈ ਹਾਂ ਬਾਹਰ
ਬਾਹਰ ਦੇ ਲੋਕਾਂ ਨਾਲ ਮੈਂ ਇੱਥੇ ਫਲਵਾੜੀ ਖਿੜੀ ਸਿੱਖਾਂ ਦੀ ਵੇਖੀ ਆ ਜੀ। ਮੈਨੂੰ ਮਨ ਨੂੰ ਸਕੂਨ ਆ। ਮੈਂ ਕੱਲ ਹੁਣੇ ਹੀ ਗੱਲ ਕਰਨ ਲਈ ਸੀ ਇਹਨਾਂ ਨੇ ਪੁਨੀਆ ਜੀ। ਸਾਹਿਬ ਦੀ ਮੈਸੇਜ ਨਾਲ ਜੀ। ਤੇ ਇੱਥੇ ਆਣ ਕੇ ਮੈਨੂੰ ਐਸਾ ਲੱਗਦਾ ਜਿੱਦਾਂ ਮੇਰਾ ਬੋਝ ਥੋੜਾ ਜਿਹਾ ਹਲਕਾ ਹੋ ਗਿਆ ਹੈ ਹਾਂਜੀ ਕਿ ਸ਼ਾਇਦ ਮੈਨੂੰ ਲੱਗਦਾ ਮੇਰੀਆਂ ਬੜੀਆਂ ਬਾਹਾਂ ਨੇ ਤੇ ਮੇਰਾ ਜਿਹੜਾ ਬੋਝ ਆ ਇਹ ਚੁੱਕਣਗੇ। ਹਾਂਜੀ। ਇਹ ਇਨਸਾਫ ਦੀ ਜੰਗ ਮੈਂ ਕਿਉਂਕਿ ਹੁਣ ਨਾ ਮੇਰਾ ਸਰੀਰ ਜਿਹੜਾ ਉਹ ਰਹਿੰਦਾ ਜਾਂਦਾ ਹੈ, ਆਵਾਜ਼ ਕਿਸੇ ਵੇ ਵੀ ਬੰਦ ਹੋ ਸਕਦੀ ਆ। ਜੀ ਮੈਂ ਚਾਹੁੰਦੀ ਹਾਂ ਮੈਂ ਆਪਣੀ ਆਵਾਜ਼ ਤੁਹਾਨੂੰ ਦੇਵਾਂ, ਮੇਰੀ ਆਵਾਜ਼ ਬਣ ਕੇ ਸਾਰੀ ਦੁਨੀਆ 'ਚ ਇਸ ਆਵਾਜ਼ ਨੂੰ ਫੈਲਾਇਓ ਕਿ ਜੀ। ਸਾਡਾ ਘਾਣ ਹੋਇਆ ਸੀ, ਸਾਡਾ ਬਿਲਕੁਲ ਅਤਿਆਚਾਰ ਹੋਇਆ ਸਾਡੇ ਤੇ ਅਸੀਂ ਹਾਂਜੀ। ਸਾਰੀ ਦੁਨੀਆ 'ਚ ਦਸੀਏ ਕਿ ਸਾਡੀ ਨਸਲਕੁਸ਼ੀ ਕੀਤੀ ਗਈ ਹੈ, ਸਰਕਾਰੀ ਜੀ। ਕਤਲੇਆਮ ਸੀ। ਜੀ ਇਹਨੂੰ ਕਦੀ ਵੀ ਮਤ ਦੰਗਾ ਆਖੋ, ਐਵੇਂ ਭੁਲੇਖੇ ਪਾਪਾ ਦੰਗੇ ਦੰਗੇ ਕਹਿ ਕੇ ਤੇ ਦੋ ਫਿਰਕੇ ਲੜਦੇ ਆ, ਦੰਗੇ ਹੁੰਦੇ ਆ। ਜੀ ਦੋ ਫਿਰਕੇ ਲੜੇ ਹੀ ਨਹੀਂ, ਜੀ ਜੀ ਗਲੀਆਂ ਬਜਾਣਾ। 1 ਸਾਲ ਦਾ ਬੱਚਾ ਕੀ ਫਿਰਕੇ ਪ੍ਰਸਤ ਹੋ ਸਕਦਾ ਹੈ ਤੇ 90 ਸਾਲ ਦਾ ਬਜ਼ੁਰਗ ਨਾ 1 ਸਾਲ ਦਾ 1 ਦਿਨ ਦਾ ਬੱਚਾ ਵੀ ਮਾਰਿਆ ਤੇ 90 ਸਾਲ ਦਾ ਬਜ਼ੁਰਗ ਵੀ ਮਾਰਿਆ। ਹਾਂਜੀ ਮੇਰਾ ਤਾਂ ਸੰਦੇਸ਼ ਇਹੋ ਹੀ ਆ ਜੀ। ਇੱਕ ਮੰਚ ਤੇ ਇਕੱਠੇ ਹੋ ਕੇ ਤੇ ਜੀ। ਹਮਲਾ ਮਾਰੋ ਤੇ ਉਹ ਜੀ। ਸੋਚ ਐਸੀ ਬਣਾਓ ਜੋ ਐਟਮ ਨਾਲੋਂ ਵੀ ਵੱਧ ਸੋਚ ਜੀ, ਤੇ ਮਾਰ ਬਿਲਕੁਲ। ਕਰੇ ਤੇ ਜੀ, ਅਸੀਂ ਬਿਲਕੁਲ। ਆਪਣੇ ਇਨਸਾਫ ਦੀ ਗੱਲ ਕਰ ਸਕੀਏ ਹਾਂਜੀ। ਤੇ ਆਪਣਾ ਕੋਈ ਟਿਕਾਣਾ ਬਣਾ ਸਕੀਏ। ਹਾਂਜੀ ਮਾਤਾ ਜੀ, ਸਾਡਾ ਹੁਣ ਵਕਤ ਸਮਾਪਤੀ ਵੱਲ ਜਾ ਰਿਹਾ ਕਿ ਅਸੀਂ ਇਹੀ ਕਹਿਣਾ ਚਾਹੁੰਦੇ ਕਿ ਅਸੀਂ ਵੀ ਵਾਹਿਗੁਰੂ ਅੱਗੇ ਇਹੀ ਅਰਦਾਸ ਕਰਦੇ ਕਿ ਤੁਹਾਨੂੰ ਬਲ ਦੇਵੇ, ਸਾਨੂੰ ਸਿੱਧਕ ਦੇਵੇ, ਤੁਹਾਨੂੰ ਹੋਰ ਵੀ ਹੌਸਲਾ ਦੇਵੇ ਤੇ ਤੁਹਾਨੂੰ ਇੰਨੀ ਚੰਗੀ ਸਿਹਤ ਦੇਵੇ ਕਿ ਤੁਸੀਂ ਜਿਹੜਾ ਇਨਸਾਫ ਅਸੀਂ ਮੰਗ ਰਹੇ ਹਾਂ ਨਾ ਤੁਸੀਂ ਆਪਣੀ ਅੱਖਾਂ ਨਾਲ ਦੇਖ ਕੇ ਜਾਵੋ। ਤੇ ਮਾਤਾ ਜੀ ਸਾਡਾ ਹੁਣ ਵਕਤ, ਜਿਸ ਤਰ੍ਹਾਂ ਮੈਂ ਕਿਹਾ ਕਿ ਵਕਤ ਸਮਾਪਤੀ ਵੱਲ ਜਾ ਰਿਹਾ, ਮੈਂ ਤੁਹਾਡੇ ਕੋਲ ਇੱਥੇ ਹੀ ਇਜਾਜ਼ਤ ਲੈਣੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਇੱਥੇ ਮੈਂ ਤੁਹਾਡੇ ਕੋਲ ਇਜਾਜ਼ਤ ਲੈਣੀ ਹਾਂ। ਕੱਲ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।